रुपये वाला पीपा सी। अच्छा पीपा भी वो ना पीपा जो मुन्ना होया सी वो निरिया रुपया का। अच्छा उदों ये नोट कोने सन जे। सही वो पीपा उन्होंने कहो कर लै गए ਉਹਦੇ ਪੁੱਤਰ ਗੱਭਰੂ ਸਨ ਸਾਰੇ ਹੀ। सही ਉਹ ਮਾਈ ਰਹਿ ਗਈ, ਉਹ ਮਾਈ ਨੂੰ ਲੈ ਗਿਆ ਉੱਥੇ ਜਾ ਕੇ ਪਿੰਡ ਦੇ ਨਾਲ ਹੀ ਕਰਕੇ ਨਾ ਛੁਰੀ ਫੇਰੀ ਉਹਨੂੰ ਜਾ ਮਾਈ ਨੂੰ ਮਾਰ ਦਿੱਤੀ। ਮਾਰ ਉਹ ਟੂੰਬਾਂ ਨਾ ਫਿਰ ਤਰੋਂ ਜਣੇ ਵੰਡ ਲਈਆਂ। ਕਿੰਨੇ ਕਿੰਨੇ? ਇੱਕ ਖੀਮੀਰੀ ਸੀ, ਇੱਕ ਜੱਟ ਤੇ ਇੱਕ ਨਾਈ, ਇਹਨਾਂ ਤਰੋਂ ਜਣੇ ਵੰਡ। ਉਹ ਫਿਰ ਆਇਆ ਸੀ ਨਾ ਹੁਣ ਉਹਦਾ ਪੋਤਰਾ। ਅੱਛਾ ਉਹ ਗੱਲਾਂ ਕਰਦਿਆਂ ਕਰਦਿਆਂ ਤੇ ਉਹ ਖੀਮੀਰੀ ਜਿਹੜਾ ਸੀ ਨਾ ਉਹ ਫਿਰ ਸੱਦਿਆ ਸਾਨੂੰ, ਮੈਨੂੰ ਵੀ ਲੈ ਗਏ। ਅੱਛਾ ਗੱਲਾਂ ਸੁਣਾ ਸੀ ਲੰਬੜਦਾਰ ਦਾ। ਲੰਬੜਦਾਰ ਉਹ ਫਿਰ ਮੈਨੂੰ ਲੈ ਕੇ ਸੱਦ ਕੇ ਉਹ ਫਿਰ ਮੈਨੂੰ ਸਾਰੀਆਂ ਗੱਲਾਂ ਦੱਸੀਆਂ। ਤੁਹਾਡੀ ਕੋਲ ਇੱਧਰ ਸੀ, ਪੌੜਾ ਇੱਧਰ ਸੀ ਅਤੇ ਜੰਗਲ ਇੰਨੇ ਸਨ, ਇਸ ਤਰ੍ਹਾਂ ਦਾ ਕੰਮ ਸੀ। ਉਹ ਫਿਰ ਆਖਣ ਲੱਗਾ ਮੈਨੂੰ ਸਾਰੀਆਂ ਮੇਰੇ ਦਾਦੇ ਵਾਲੀਆਂ ਗੱਲਾਂ ਤੂੰ ਮੈਨੂੰ ਸੁਣਾਉਣਾ ਚਾਚਾ। ਅਤੇ ਮੈਂ ਕਿਹਾ ਤੇਰੇ ਦਾਦੇ ਨੇ ਤੇਰਾ ਦਮਾਨ ਵੀ ਇੱਥੇ ਹੀ ਕੀਤਾ ਸੀ, ਤੇਰੀ ਕਰਤਾਰੋ ਤੇਰੀ ਮਾਂ ਇੱਥੇ ਹੀ ਜੰਮਿਆ ਸੀ। ਓਏ ਹੋਏ ਹੋਏ ਵਿਆਹ ਹੋਇਆ ਹੈ। ਅੱਛਾ ਵਿਆਹ ਵੀ ਹੋਇਆ ਸੀ। ਵਿਆਹ ਫਿਰ ਤੇ ਤੁਹਾਨੂੰ ਇਸ ਪਿੰਡ ਦੀ ਪਹਿਲਾਂ ਪਤਾ ਹੋਣਾ ਕਿਹੜਾ ਕਿਹੜਾ ਸਿੱਖ ਇੱਥੇ ਰਹਿੰਦਾ ਸੀ। ਇੱਕ ਤਾਰਾ ਸਿੰਘ ਤੇ ਇੱਕ ਪਿਆਰਾ ਸਿੰਘ ਅਤੇ ਇੱਕ ਦੇ ਨਾਂ ਸੀ ਕਰਤਾਰਾ ਸਿੰਘ। ਅੱਛਾ ਹੈ ਭਰਾ ਉਹ ਡੇਰੇ 'ਤੇ ਰਹਿੰਦੇ ਆ। ਸਹੀ ਹੋ ਗਿਆ। ਅੱਛਾ ਇੱਕ ਜਿਹੜਾ ਸੀ ਉਹ ਹਰੀ ਸਿੰਘ ਸੀ ਅਤੇ ਉਹਦੇ ਪੁੱਤਰ ਦੇ ਨਾਂ ਸੀ ਦੀਵਾਨ ਸਿੰਘ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलाम वालेकुम दोस्तों, ਇਹ ਸਾਹਮਣੇ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਔਲਖ ਭਾਈ ਕੇ, ਜ਼ਿਲ੍ਹਾ ਗੁਜਰਾਂਵਾਲਾ ਦਾ ਪਿੰਡ ਹੈ। ਪੁਰਾਣਾ ਤਰੀਖੀ ਪਿੰਡ ਔਲਖ ਭਾਈ ਕੇ ਹੈ। ਉਹਦੇ ਸਾਹਮਣੇ ਨਾਲ ਨਹਿਰ ਲੰਘਦੀ ਪਈ ਹੈ ਔਲਖ ਭਾਈ ਕੇ ਦੀ, ਜਿਹੜੀ ਨੌਸ਼ਹਿਰੇ ਵਾਲੀ ਸਾਈਡ 'ਤੇ ਜਾ ਰਹੀ ਹੈ। ਅਤੇ ਇਸ ਪਿੰਡ ਦੀ ਤਾਰੀਖ ਦੇ ਬਾਰੇ ਅੱਜ ਪੁੱਛਾਂਗੇ, ਇਹਨਾਂ ਦੇ ਇੱਥੋਂ ਦੇ ਕਿਸੇ ਬਜ਼ੁਰਗ ਨੂੰ ਮਿਲਾਂਗੇ ਅਤੇ ਉਹਨਾਂ ਕੋਲੋਂ ਪੁੱਛਾਂਗੇ ਕਿ ਇੱਥੇ ਕਿਹੜੇ ਕਿਹੜੇ ਲੋਕ ਆਬਾਦ ਸੀ। 47 ਵੇਲੇ ਇੱਥੇ ਕਿਹੜੇ ਲੋਕ ਆ ਕੇ ਆਬਾਦ ਹੋਏ ਅਤੇ ਸਿੱਖ ਇੱਥੇ ਜਿਹੜੇ ਸੀ ਉਹ ਕਿੱਦਾਂ ਇੱਥੋਂ ਗਏ, ਅਤੇ ਇੱਥੋਂ ਦੇ ਲੰਬੜਦਾਰਾਂ ਦੇ ਅਤੇ ਇੱਥੋਂ ਦੇ ਸਿੱਖਾਂ ਦੀ ਜ਼ਿੰਦਗੀ ਦੇ ਹਾਲਾਤ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ। ਆਓ ਤੁਹਾਨੂੰ ਪਿੰਡ ਦੀ ਹੁਣ ਅੰਦਰੋਂ ਸੈਰ ਕਰਵਾਉਂਦੇ ਹਾਂ।
ਸਲਾਮੁਅਲੈਕਮ। ਸਲਾਮੁਅਲੈਕਮ ਬਜ਼ੁਰਗੋ। ਵਾਲੈਕਮ ਸਲਾਮ ਤੇ ਅਮਾਨ। ਕੀ ਹਾਲ ਚਾਲ ਹੈ ਬਜ਼ੁਰਗੋ, ਠੀਕ ਠਾਕ ਹੋ? ਬਸ ਠੀਕ ਹੀ ਆ। ਕੀ ਨਾਮ ਹੈ ਬਜ਼ੁਰਗੋ ਆਪਣਾ? ਆਪਣਾ ਨਾਂ ਹੈ ਸਰਦਾਰ। ਸਰਦਾਰ। ਤੁਹਾਡਾ ਨਾਮ ਕੀ ਹੈ ਜੀ? ਸ਼ਫੀ ਮੁਹੰਮਦ। ਬਜ਼ੁਰਗੋ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਹੈ? ਮੇਰੇ ਵਾਲਦ ਸਾਹਿਬ ਦਾ ਨਾਂ ਆਲਮ। ਆਲਮ। ਹਾਂ। ਤੇ ਦਾਦਾ ਜੀ ਦਾ? ਉਹਦਾ ਨਾਂ ਭਾਗ। ਭਾਗ। ਕਿਹੜੀ ਬਰਾਦਰੀ ਆਪਣੀ? ਆਪ ਜੋਗੀ ਹੁੰਨੇ। ਜੋਗੀ। ਬਜ਼ੁਰਗੋ ਤੁਹਾਡੀ ਕਿਹੜੀ ਬਰਾਦਰੀ? ਮਲਕ। ਇਹ ਕਿਹੜਾ ਪਿੰਡ ਹੈ ਜਿੱਥੇ ਤੁਸੀਂ ਬੈਠੇ ਹੋ? ਜੀ ਭਾਈ ਕੇ ਔਲਖ। ਭਾਈ ਕੇ ਔਲਖ। ਹਾਂ। ਇਹਦਾ ਪੁਰਾਣਾ ਨਾਮ ਵੀ ਆਈ ਸੀ ਕਿ ਹੁਣ ਹੋਇਆ ਇਹਦਾ ਨਾਮ? ਪੁਰਾਣਾ ਹੀ ਨਾਂ ਹੈ। ਪੁਰਾਣਾ ਨਾਮ ਹੀ ਭਾਈ ਕੇ ਔਲਖ। ਕਿ ਔਲਖ ਭਾਈ ਕੇ ਹੈ? ਔਲਖ ਭਾਈ ਕੇ। ਔਲਖ ਭਾਈ ਕੇ। ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹ ਨਾਲ ਪਿੰਡ ਲੱਗਦੇ ਨੇ ਅਰਗਣ, ਗੁੜੀ, ਕੇਸੋਕੋਟ। ਸਹੀ। ਇਹ ਚਾਰ ਪਿੰਡ ਇੱਕੋ ਨੇ। ਔਲਖ। ਸਹੀ। ਤੇ ਇਹਦਾ ਜ਼ਿਲ੍ਹਾ ਕਿਹੜਾ? ਇਹਦਾ ਜਿਹੜਾ ਗੁਜਰਾਂ ਵਾਲਾ। ਤਹਿਸੀਲ ਦੇ ਨਿਸ਼ੌਰਾ ਹੈ। ਇਹ ਪਿੰਡ ਦੇ ਬਾਰੇ ਅੱਜ ਅਸੀਂ ਤੁਹਾਡੇ ਕੋਲ ਪੁੱਛਣੀਆਂ ਗੱਲਾਂ। ਹਾਂਜੀ। ਤੁਹਾਡੀ 47 ਵੇਲੇ ਕਿੰਨੀ ਉਮਰ ਸੀ? 28 ਸਾਲ। ਕਿੰਨੀ? 28 ਸਾਲ। 28 ਸਾਲ। ਹਾਂ। ਬੜੀ ਉਮਰ ਸੀ ਮਾਸ਼ਾਅੱਲਾ। ਜਵਾਨ ਸੀ ਫੁੱਲ। ਵਿਆਹ ਹੋਇਆ ਹੈ। ਅੱਛਾ, ਵਿਆਹ ਵੀ ਹੋਇਆ ਸੀ। ਹਾਂ, ਵਿਆਹ। ਫਿਰ ਤੇ ਤੁਹਾਨੂੰ ਇਸ ਪਿੰਡ ਦੀ ਪਹਿਲਾਂ ਦਾ ਪਤਾ ਹੋਣਾ ਕਿਹੜਾ ਕਿਹੜਾ ਸਿੱਖ ਇੱਥੇ ਰਹਿੰਦਾ ਸੀ। ਬਿਲਕੁਲ। ਇਹ ਦੱਸੋ ਇੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਉਦੋਂ? ਇੱਥੇ ਬਲਾਦੀਆਂ ਤੋਂ ਇੱਕੋ ਜਿਹੀਆਂ ਸਾਰੀਆਂ ਹੀ। ਕਿਹੜੀ ਕਿਹੜੀ? ਉਹਨੇ ਹੀ ਖੱਤਰੀ, ਉਹਨੇ ਹੀ ਬਾਹਮਣ, ਉਹਨੇ ਸਿੱਖ ਤੇ ਉਹਨੇ ਮੁਸਲਮਾਨ ਜੱਟ। ਜੱਟ। ਉਹਨੇ ਮੁਸਲਮਾਨ ਜੱਟ ਤੇ ਉਹਨੇ ਤੇਲੀ ਤੇ ਜੋਗੀ। ਅੱਛਾ। ਮੋਚੀ। ਉਹਨੇ ਵੱਡਾ ਪਿੰਡ ਸੀ ਇਹ? ਹਾਂ, ਤੇ ਉਹਨੇ ਹੀ ਮੋਚੀ ਤੇ ਉਹਨੇ ਹੀ ਜਲਾ। ਸਹੀ ਹੋ ਗਿਆ। ਸਾਰੀਆਂ ਕੌਮਾਂ ਜਿਹੜੀਆਂ ਨਾ ਉਹਨੇ ਸਾਈਆਂ ਦੀ ਛੱਟੀ। ਅੱਛਾ। ਸਾਰੀਆਂ ਕੌਮਾਂ ਜਿਹੜੀਆਂ ਹਨ ਇੱਕੋ ਜਿਹੀਆਂ ਹਨ, ਥੋੜਾ ਬਾਹਲਾ ਹੀ ਫਰਕ ਸੀ। ਸਹੀ ਹੋ ਗਿਆ। ਉਹਨੇ ਹੀ ਖੱਤਰੀ, ਉਹਨੇ ਹੀ ਰੋੜੇ, ਉਹਨੇ ਹੀ ਬਾਹਮਣ। ਠੀਕ ਹੋ ਗਿਆ। ਇਹ ਦੱਸੋ ਪਿੰਡ ਦੇ ਵਿੱਚ ਲੰਬੜਦਾਰੀਆਂ ਕਿੰਨੀਆਂ ਸੀ? ਲੰਬੜਦਾਰੀਆਂ 3। ਕੀ ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਦਾ ਨਾਂ ਸੀ ਸ਼ਿੰਗਾਰਾ ਲੰਬੜ ਤੇ ਇੱਕ ਦੇ ਨਾਂ ਸੀ ਘਸੀਟਾ ਲੰਬੜ। ਸਹੀ। ਇੱਕ ਦੇ ਨਾਂ ਸੀ ਸਰਦਾਰ ਲੰਬੜ। ਸਰਦਾਰ ਲੰਬੜ। ਹਾਂ। ਮੁਸਲਮਾਨਾਂ ਕੋਈ ਲੰਬੜਦਾਰੀ ਨਹੀਂ ਸੀ? ਇਹ ਮੁਸਲਮਾਨ ਸਰਦਾਰ। ਅੱਛਾ, ਮੁਸਲਮਾਨ ਸੀ ਸਰਦਾਰ। ਹਾਂ, ਮੁਸਲਮਾਨ। ਇਹ ਜੱਟ ਸੀ? ਹਾਂ, ਜੱਟ ਸੀ। ਸਹੀ ਹੋ ਗਿਆ। ਜਿਹੜੇ ਸਿੱਖ ਸੀ ਹਾਂਜੀ। ਉਹ ਕਿਹੜੇ ਜੱਟ ਸਨ? ਬਿਰਖ ਸਨ ਕਿ ਕਿਹੜੇ ਦੂਸਰੇ ਸਨ? ਕੋਈ ਔਲਖ ਸਨ। ਔਲਖ ਸਨ। ਸਾਰੇ ਔਲਖ ਸਨ। ਸਾਰੇ ਔਲਖਾਂ ਦੇ ਘਰ ਸਨ। ਸਹੀ ਹੋ ਗਿਆ। ਇਹ ਦੱਸੋ ਪਿੰਡ ਦੇ ਵਿੱਚ ਉਸ ਵੇਲੇ ਗੁਰਦੁਆਰੇ ਕਿੰਨੇ ਸੀ? ਇੱਕੋ ਹੀ। ਇੱਕੋ ਹੀ ਸੀ। ਹਾਂ, ਇੱਕ ਗੁਰਦੁਆਰਾ ਤੇ 2 ਨਾ ਬਣਾ ਲਏ ਸਨ ਹੁਣ ਬੁੱਤ ਪੂਜਣ ਵਾਸਤੇ। ਮੰਦਰ। ਉਹ ਕਿਹੜੀ ਸਾਈਡ ਤੇ ਸਨ? ਉਹ ਸਾਈਡ ਦਾ ਹੁਣ ਦੱਖਣ ਆਏ ਤੇ। ਅੱਛਾ। ਕਿ ਉਹ ਇੱਥੇ ਸਨ ਨਾ ਖੱਤਰੀ ਤੇ ਬਾਹਮਣ। ਅੱਛਾ। ਸਿੱਖ ਸਨ ਪਹਾੜਾ ਇਲਾਮੇ। ਅੱਛਾ। ਤੇ ਖੱਤਰੀ ਬਾਹਮਣ ਜਿਹੜੇ ਸਨ ਦੱਖਣਾ ਇਲਾਮੇ ਸਨ। ਸਹੀ ਹੋ ਗਿਆ। ਤੇ ਮੁਸਲਮਾਨ ਕਿਹੜੀ ਸਾਈਡ ਤੇ ਸਨ? ਇਹ ਤੁਹਾਨੂੰ ਦੱਸਦਾ ਮਹੱਲੇ ਸਨ। ਮੁਸਲਮਾਨਾਂ ਦਾ ਕਿਹੜਾ ਮਹੱਲਾ ਸੀ? ਇਹ ਮੁਸਲਮਾਨ ਦਾ ਲਾਂਦਾ ਮਹੱਲਾ। ਅੱਛਾ, ਲਾਂਦਾ ਮਹੱਲਾ ਸੀ। ਹਾਂ। ਤੇ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ 3। ਕਿਹੜੀ ਕਿਹੜੀ ਸਾਈਡ ਤੇ ਸੀ? ਲਹਿੰਦੇ ਪਾਸੇ ਹੀ ਸੀ? ਹਾਂ, ਇੱਕ ਦੱਖਣ ਤੇ ਇੱਕ ਪਿੰਡ ਦੇ ਵਿੱਚ। ਅੱਛਾ। ਇੱਕ ਪਰਾਂ ਬੰਨੇ ਸਾਈਡ ਤੇ। ਸਹੀ ਹੋ ਗਿਆ। ਹਾਂ। ਇੱਥੇ ਹੁਣ ਦੱਸੋ ਸਭ ਨਾਲੋਂ ਜ਼ਮੀਨ ਵਾਲਾ ਬੰਦਾ ਕਿਹੜਾ ਸੀ? ਉਹ ਰਾਧੇ ਸ਼ਾਹ ਸੀ, ਪਾਸੀ ਉਹਨੂੰ ਆਂਦੇ। ਰਾਧੇ ਸ਼ਾਹ? ਹਾਂ, ਰਾਧੇ ਸ਼ਾਹ ਖੱਤਰੀ ਸੀ। ਖੱਤਰੀ ਸੀ। ਹਾਂ। ਕਿੰਨੀ ਕੁ ਜ਼ਮੀਨ ਸੀ ਉਹਦੀ? ਚੋਖੀ ਜ਼ਮੀਨ ਉਹ ਲੈ ਲਈ ਸੀ ਲੋਕਾਂ ਤੋਂ। ਅੱਛਾ। ਤੇ ਸਿੱਖਾਂ ਦੇ ਨਾਂ ਯਾਦ ਨੇ ਜਿਹੜੇ ਹੋਰ ਖੱਤਰੀ ਤੇ ਸਿੱਖ ਇੱਥੇ ਰਹਿੰਦੇ ਸੀ ਮਸ਼ਹੂਰ? ਹਾਂ, ਹੈ ਨਹੀਂ ਕਿਸੇ ਦਾ ਨਾਂ ਹੋਵੇ ਤਾਂ ਨਾਂ ਹੋਵੇ। ਨਹੀਂ, ਜਿਨ੍ਹਾਂ ਦੇ ਯਾਦ ਨੇ ਦੱਸੋ। ਯਾਦ ਤੇ ਸ਼ਿੰਗਾਰਾ ਸੀ ਨਾ, ਉਦੋਂ ਛੋਟਾ ਦੀਵਾਨ ਸੀ। ਅੱਛਾ। ਦੀਵਾਨ ਤੋਂ ਛੋਟਾ ਸੀ ਉਹ ਜਿਹੜਾ ਮੁਸਲਮਾਨ ਹੋਇਆ ਸੀ ਵਰਿਆਮ ਸੀ, ਉਦੋਂ ਛੋਟਾ ਨਿੱਕਾ ਸੀ। 4 ਭਰਾ ਸਨ ਤੇ ਉਹ ਲੰਬੜਦਾਰ ਸੀ ਵੱਡਾ। ਅੱਛਾ। ਸ਼ਿੰਗਾਰਾ ਜਿਹੜਾ। ਸਹੀ ਹੋ ਗਿਆ। ਹੋਰ ਬਾਹਮਣਾਂ ਦੇ ਵਿੱਚੋਂ, ਹਿੰਦੂਆਂ ਦੇ ਵਿੱਚੋਂ, ਖੱਤਰੀਆਂ ਦੇ ਵਿੱਚੋਂ? ਖੱਤਰੀਆਂ ਦੇ ਵਿੱਚੋਂ ਰਾਧੇ ਸ਼ਾਹ ਪਾਸੀ, ਉਹ ਸਨ 3 ਭਰਾ, ਇਸ਼ਰਦਾਰ ਤੇ ਰਾਧੇ ਸ਼ਾਹ। ਅੱਛਾ। ਤੇ ਤੀਜਾ ਨਿਹਾਲ। 3 ਭਰਾ। ਉਹਨਾਂ ਪੱਠੇ ਪੁੱਠੇ ਵਿੱਚ ਪੱਠੇ ਪਾਏ ਸਨ। ਪੱਠੇ ਕਿੱਥੇ ਪਾਏ ਸੀ? ਦੱਖਣ ਇਲਾਮੇ। ਪਿੰਡ ਦੇ ਵਿੱਚ ਹੀ? ਪਿੰਡੋਂ ਬਾਹਰ ਹੀ ਸਨ। ਪਿੰਡੋਂ ਬਾਹਰ ਤੁਹਾਡੇ ਏਰੀਆ ਦੇ ਵਿੱਚ ਸੀ ਨਾ? ਹਾਂ, ਇਸੇ ਪਿੰਡ ਦੇ ਵਿੱਚ। ਉਸ ਵੇਲੇ ਪੱਠਾ ਪਾਇਆ ਸੀ ਉਹਨਾਂ ਨੇ? ਉਹ ਵੇਲੇ ਪੱਠਾ ਪਾਇਆ। ਤੇ ਮਕਾਨ ਫਿਰ ਦਾ ਮਤਲਬ ਪੱਕੇ ਹੋਣੇ? ਉਹਨਾਂ ਪੱਕੇ ਬਣਾ ਲਏ।
ਕਿਹੜੀ ਸਾਈਡ ਤੇ ਸੀ ਉਹਨਾਂ ਦਾ ਘਰ? ਵਿਚਕਾਰ ਪਿੰਡ ਦੇ ਵਿਚਕਾਰ ਪੱਕੀ ਇੱਟ ਦਾ ਸੀ ਸਾਰਾ। ਆ ਸਾਰਾ। ਸਹੀ ਹੋ ਗਿਆ। ਤੇ ਜਿਹੜੇ ਸਿੱਖ ਸਨ ਹਾਂਜੀ ਉਹਨਾਂ ਦੇ ਵੀ ਘਰ ਪੱਕੇ ਸਨ? ਉਹਨਾਂ ਦੇ 3 ਘਰਾਂ ਦੇ ਸਨ ਪੱਕੇ, ਦੀਵਾਨ ਦੇ ਪੱਕੇ ਸਨ ਹੂੰ। ਤੇ ਇੱਕ ਪਿਆਰਾ ਸਿੰਘ ਦੇ ਪੱਕੇ ਸਨ, ਇੱਕ ਲਾਭ ਸਿੰਘ ਦੇ ਪੱਕੇ ਸਨ, 3 ਘਰਾਂ ਦੇ ਪੱਕੇ ਸਨ। ਹੋਰ ਵੀ ਸਿੱਖਾਂ ਦੇ ਨਾਂ ਚੇਤਾ ਨੇ ਜਿਹੜੇ ਇੱਥੇ ਵਸ ਕੇ ਗਏ ਨੇ? ਆਹੋ ਹੋਰ ਵੀ ਆ। ਦੱਸੋ ਨਾਮ। ਉਹ ਇਹ ਤਾਰਾ ਸਿੰਘ ਤੇ ਇੱਕ ਪਿਆਰਾ ਸਿੰਘ ਹੂੰ। ਤੇ ਇੱਕ ਦੇ ਨਾਂ ਸੀ ਕਰਤਾਰਾ ਸਿੰਘ। ਅੱਛਾ। ਹੈ ਭਰਾ ਉਹ ਡੇਰੇ ਤੇ ਰਹਿੰਦੇ ਆ। ਸਹੀ ਹੋ ਗਿਆ। ਅੱਛਾ ਇੱਕ ਜਿਹੜਾ ਸੀ ਉਹ ਹਰੀ ਸਿੰਘ ਸੀ ਤੇ ਉਹਦੇ ਪੁੱਤਰ ਦੇ ਨਾਂ ਸੀ ਦੀਵਾਨ ਸਿੰਘ। ਹੂੰ। ਉਹਦਾ ਇੱਕੋ ਹੀ ਪੁੱਤਰ ਸੀ। ਸਹੀ ਹੋ ਗਿਆ। ਤੇ ਫਿਰ ਇੱਥੇ ਜਿਹੜੇ ਇਹ ਡੇਰੇ ਦੇ ਸਨ ਉਹ ਵਿੱਚੋਂ 2 ਕਤਲ ਜਿਹੜੇ ਹੋ ਗਏ ਹਨ ਤਾਂ 2 ਫਾਇਰ ਲੱਗ ਕੇ ਆਏ ਸਨ। ਕਤਲ ਕਿੱਥੇ ਹੋ ਗਏ ਸਨ? ਇੱਥੇ ਪਿੰਡ 'ਚ ਹੀ ਹੋਏ ਸਨ। ਲੜਾਈ ਹੋ ਗਈ ਸੀ? ਨਹੀਂ ਉਂਝ ਸੁੱਤਿਆਂ ਪਿਆ ਨੂੰ ਮਾਰੇ ਮੋਇਆ। ਕਿੰਨੇ ਮਾਰਿਆ ਸੀ? ਸਿੱਖਾਂ ਨੂੰ ਮਾਰੇ, ਇੱਕ ਡੇਰੇ ਤੇ ਹੀ ਸਨ। ਅੱਛਾ, ਇੱਕ ਡੇਰੇ ਤੇ। ਹਾਂ ਉਹਨਾਂ ਦਾ ਫਿਰ 2 ਭਰਾ ਦੇ ਫਾਇਰ ਲੱਗ ਕੇ ਆ ਗਏ। ਇੱਕ ਭਰਾ ਜਿਹੜਾ ਜਲਾ ਵਤਨ ਹੋ ਗਿਆ, ਇੱਕ ਫਿਰ ਇੱਥੇ ਰਹਿ ਗਿਆ। ਕੀ ਨਾਂ ਸੀ ਜਿਨ੍ਹਾਂ ਦੇ ਮਾਰੇ ਸੀ? ਉਹਨਾਂ ਦਾ ਕੋਈ ਨਾਂ ਪਤਾ? ਡੇਰੇ ਵਾਲਿਆਂ ਦਾ ਆਹੋ ਕੀ ਨਾਂ ਸੀ? ਇੱਕ ਇਹਦਾ ਜੈਤੂ ਸੀ ਤੇ ਇੱਕ ਨਾਲ ਸੋਹਣਾ ਨਹੀਂ ਸੋਹਣਾ ਨਹੀਂ, ਜੈਤੂ ਤੇ ਮੋਹਣਾ। ਅੱਛਾ, ਮੋਹਣਾ। ਹਾਂ 2 ਭਰਾ ਸਨ। ਉਹ 2 ਭਰਾ ਕਤਲ ਹੋਏ ਸਨ ਤੇ ਤੀਜਾ ਜਿਹੜਾ ਨੱਸ ਗਿਆ ਜਿਹੜਾ ਸੋਹਣਾ ਸੀ ਅੱਛਾ। ਉਹ ਨੱਸ ਗਿਆ। ਸਹੀ ਹੋ ਗਿਆ। ਤੇ ਜਿਨ੍ਹਾਂ ਮਾਰੇ ਸਨ ਨਾ ਉਹ ਵੀ ਉਸੇ ਡੇਰੇ ਦੇ ਸਨ। ਉਹ ਕੌਣ ਸਨ? ਉਹ ਵੀ ਸਿੱਖ ਸਨ। ਵਧਾਏ ਖੋਜੀ ਦਾ ਨਾਂ, ਉਹਦਾ ਨਾਂ ਖੋਜੀ ਸੀ ਤੇ ਉਹਨੇ ਵਧਾਵਾ ਸਿੰਘ ਸੀ ਉਹਨੂੰ ਆਂਦੇ। ਅੱਛਾ। ਉਹਦੇ ਪੁੱਤਰ ਸਨ 4 ਹੂੰ। ਤੇ 2 ਫਾਇਰ ਲੱਗ ਕੇ ਆ ਗਏ ਸਨ ਅੱਛਾ। ਤੇ ਇੱਕ ਜਲਾਬ ਵਤਨ ਹੋ ਗਿਆ ਤੇ ਇੱਕ ਇੱਥੇ ਹੀ ਰਿਹਾ। ਸਹੀ ਹੋ ਗਿਆ। ਤੇ ਜਿਹੜੇ ਜਿਨ੍ਹਾਂ ਦੇ ਕਤਲ ਹੋਏ ਸਨ ਉਹਨਾਂ ਦਾ ਤੀਜਾ ਭਰਾ ਜਿਹੜਾ ਉਹ ਇੱਥੇ ਹੀ ਰਿਹਾ, ਹੂੰ। ਉਹ ਬਚਿਆ ਰਿਹਾ। ਸਹੀ। ਤੇ 2 ਕਤਲ ਹੋ ਗਏ। ਉਹ ਬਾਅਦ ਦੇ ਉਤਰੇ ਸਨ। ਅੱਛਾ, ਲੜਾਕੇ ਸਨ? ਲੜਾਕੇ ਵੀ ਸਨ ਤੇ ਉਤਰੇ ਵੀ ਸਨ। ਸਹੀ ਹੋ ਗਿਆ। ਤੇ ਦੂਜੇ ਡੇਰੇ ਦੇ ਸਨ ਤਾਰਾ ਸਿੰਘ, ਉਹਦਾ ਇੱਕੋ ਹੀ ਪੁੱਤਰ ਸੀ ਸਰਦੂਲ ਸਿੰਘ। ਹੂੰ। ਤੇ ਦੂਜੇ ਉਹਦੇ ਭਤੀਜੇ ਸਨ ਕਰਤਾਰੂ ਤੇ ਤਾਰੂ। ਸਹੀ। 2 ਉਹਦੇ ਭਤੀਜੇ ਇੱਕ ਡੇਰੇ ਦੇ। ਚੰਦੂ ਵਾਲੇ? ਹਾਂ ਚੰਦੂ ਵਾਲੇ? ਨਾ ਮੈਲੇ ਆਏ ਦੇ। ਸਹੀ ਹੋ ਗਿਆ। ਤੇ ਦੁਆਨ ਨਹੀਂ ਸਨ 3 ਭਰਾ ਤੇ 2 ਡੰਡੇ ਸਨ ਤੇ ਇੱਕ ਉਹ ਵਿਆਹਿਆ ਸੀ, ਉਹਦੇ 4 ਪੁੱਤਰ ਸਨ ਅੱਛਾ। ਜਿਹਦੇ ਮਕਾਨ ਪੱਕੇ ਨੇ। ਤੇ ਉਹ ਹਾਂ ਸਹੀ ਸਹੀ ਸਹੀ। ਹਾਂ ਅੱਛਾ ਬਜ਼ੁਰਗੋ, ਹਿੰਦੂਆਂ ਦੇ ਵੀ ਹੋਰ ਬਾਵਾ ਸਨ ਤਗੜੇ ਬੰਦੇ, ਉਹਨਾਂ ਦੇ ਨਾਂ ਚੇਤਾ ਨੇ? ਹਿੰਦੂਆਂ ਦਾ ਨਾਂ ਤਾਂ ਉਹਨੂੰ ਦੱਸਣਾ ਪਿਆ, ਹੋਰ ਕਿਹੜਾ ਨਹੀਂ, ਦੱਸ। ਯਾਰ ਸਿੱਖਾਂ ਦੇ ਸਨ ਨਾ? ਸਿੱਖਾਂ ਦੇ ਹਨ। ਸਿੱਖਾਂ ਹਿੰਦੂਆਂ ਦੇ ਨਾਂ ਦਾ ਪਤਾ। ਉਹ ਵੀ ਦੱਸੋ। ਉਹ ਇੱਕ ਦੇ ਨਾਂ ਸੀ ਦਿਹਾੜੀ ਲਾਲ, ਹੂੰ। ਇੱਕ ਦੇ ਨਾਂ ਸੀ ਬੁੱਖਲ ਲਾਲ। ਇਹ 2 ਭਰਾ ਦੇ ਬਾਹਮਣ ਸਨ। ਅੱਛਾ। ਉਹ ਤੀਜਾ ਵੀ ਬਾਹਮਣ ਨਹੀਂ ਸੀ, ਉਹ ਭਰਾ ਸੀ ਉਹਨਾਂ ਦਾ। ਕਿਹੜਾ? ਉਹ ਜਿਹੜਾ ਬਾਹਮਣ ਹੈ। ਆਹ ਉਹਦਾ ਨਹੀਂ ਨਾਂ ਦਾ ਮੈਨੂੰ ਪਤਾ, ਅੱਛਾ ਅੱਛਾ। ਚੇਤਾ ਨਹੀਂ ਆਉਂਦਾ। ਤੇ ਜਿਹੜੇ ਦੂਜੇ ਸਨ ਇਹ ਵੀ 2 ਘਰ ਸਨ, ਇਹ ਗੰਗਾ ਰਾਮ, ਖੁਸ਼ਾਬੀ ਰਾਮ। ਹੂੰ। ਤੇ ਇਹ ਵੀ 3 ਭਰਾ ਸਨ, ਇੱਕ ਇਹਦਾ ਨਾਮ ਸੋਹਣਾ ਰਾਮ। ਸਹੀ ਹੋ। 3 ਭਰਾ ਇਹ ਖੱਤਰੀ ਸਨ। ਅੱਛਾ, ਕਰਨੀ ਇਹਨਾਂ ਦੀਆਂ ਦੁਕਾਨਾਂ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਨਹੀਂ, ਨਹੀਂ। ਬਜਾਜੀ ਦੀਆਂ ਤੇ ਸਬਜ਼ੀ ਦੀਆਂ। ਅੱਛਾ, ਸਬਜ਼ੀ ਦੀਆਂ? ਨਾ ਉਹਦੀਆਂ ਬਜਾਜੀ ਬਜੂਜੀ। ਸਹੀ ਹੋ ਉਹ ਗਿਆ। ਜੇ ਪੁੱਛਦੇ ਹਨ। ਹੁਣ ਇਹ ਦੱਸੋ ਕਿ ਉਹ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ ਉਹ ਲੋਕ ਇੱਥੋਂ ਕਿੱਦਾਂ ਗਏ? ਇੱਥੋਂ ਜੀ ਬੜੇ ਅਰਮਾਨ ਨਾਲ ਨਿਕਲੇ, ਬੜੇ ਅਰਮਾਨ ਨਾਲ। ਨਹੀਂ, ਕਿੱਦਾਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਤੁਹਾਡੇ ਲੋਕੀ? ਕਿੱਦਾਂ ਉਹਨਾਂ ਨੂੰ ਦੱਸਿਆ? ਉਹ ਨਾ ਅੜ ਗਏ ਸਨ ਤੇ ਬਈ ਉਹਨਾਂ ਨਾ ਇਹ ਨਹੀਂ ਕੀਤਾ ਨਾ, ਇਹ ਕੋਈ ਦੌਲਤਾਂ ਪਾ ਦੀਆਂ, ਆਲਿਆਂ ਹੀ ਦੱਬ ਗਏ, ਹੂੰ। ਕੋਈ ਜ਼ਮੀਨਾਂ ਹੀ ਦੱਬ ਗਏ, ਅੱਛਾ। ਟੂੰਬਾਂ ਕੋਈ ਦੱਬ ਦੁੱਬ ਗਏ। ਜਿਹੜਾ ਸੀ ਨਾ ਲਾਭ ਸਿੰਘ ਲੰਬਰ, ਹਾਂਜੀ। ਉਹਦੀਆਂ 5 ਨੂੰਹਾਂ ਸਨ ਤੇ 5 ਨੂੰਹਾਂ ਦੀ ਉਹ ਜਿਹੜੀ ਮਾਂ ਸੀ ਨਾ ਸੱਸ, ਅੱਛਾ। ਲਾਭ ਸਿੰਘ ਦੀ ਜਨਾਨੀ, ਉਹ ਲੰਬਰ ਸੀ। ਉਹ ਵੀ ਹੂੰ। ਉਹ ਜਿਹੜਾ ਭਾਣ ਸੀ ਨਾ ਉਹ ਸਾਰਾ ਪੀਪੇ ਦਾ ਲੈ ਗਿਆ। ਅੱਛਾ ਆਪਣੀ ਅੱਖੀਂ ਵੇਖਣ ਦੀ ਗੱਲ ਹੈ। ਅੱਛਾ।
ਤੇ ਜਿਹੜਾ ਟੂੰਬਾਂ ਹਨ ਉਹ ਨੂੰਹਾਂ ਦੀਆਂ ਸਾਰਿਆਂ ਦੀਆਂ ਰਹਿ ਗਈਆਂ, ਤਰਵਾਂ ਪੰਜਾਂ ਦੀਆਂ। ਅੱਛਾ ਉਹ ਸਾਂਭ ਕੇ ਰੱਖੀਆਂ। ਉਹ ਨਾਲ ਇੱਕ ਗੁਆਂਢੀ ਜੱਟ ਮੁਸਲਮਾਨ, ਉਹਦੇ ਤੋਂ ਵਿਸੀ ਸੀ। ਉਹ ਆਖਣ ਲੱਗਾ ਵੀ ਚੱਲ ਤੈਨੂੰ ਅੰਮਾ ਮੈਂ ਉਹ ਕੱਪ 'ਚ ਛੱਡ ਆਵਾਂ, ਅਜੇ ਕੱਪ ਹੈ ਸਨ, ਪਰ ਤੈਨੂੰ ਕੱਪ 'ਚ ਛੱਡ ਆਵਾਂ। ਉਹਨੂੰ ਲਾਰਾ ਲਾ ਕੇ ਤੇ ਲੈ ਗਿਆ। ਤੇ ਉਹ ਰੁਮਾਲ ਜਿਹੜਾ ਸੀ ਨਾ, ਬੂਟਿਆਂ ਵਾਲਾ ਰੁਮਾਲ, ਉਹ ਇੰਨਾ ਵਾਲਾ ਮੁਸ਼ਕੀ ਨੇ ਵਧਾਇਆ ਆਪਣਾ, ਇੰਨਾ ਵਾਲਾ ਟੂੰਬਾਂ ਦਾ, ਆਪਣੀਆਂ ਨੂੰਹਾਂ ਦੀਆਂ ਟੂੰਬਾਂ ਜਿਹੜੀਆਂ ਹਨ। ਅਤੇ ਜਿਹੜਾ ਸੀ ਜਿਹੜੀ ਬੱਧੀਆਂ ਸਨ, ਉਹ ਮੈਂ ਆਪ ਕੱਪੜਾ ਵੇਖਿਆ। ਉਹ ਜਿਵੇਂ ਪੂਣਾ ਨਹੀਂ ਹੁਣ, ਜਿਵੇਂ ਦੇ ਪੂਣੇ ਨੇ, ਇਸ ਤਰ੍ਹਾਂ ਦਾ ਉਹ ਪੂਣੇ ਵਾਂਗੂ ਪੂਣਾ ਸੀ। ਉਹਦੇ ਵਿੱਚ ਉਹ ਟੂੰਬਾਂ ਸਾਰੀਆਂ ਬੱਧੀਆਂ। ਅੱਛਾ ਅਤੇ ਇਹ ਨਾਲ ਇਸ ਆਖਿਆ ਸਿਉਣੀ ਨੇ, ਜਿਹੜਾ ਨਾਲ ਲੱਗਿਆ ਵਿਸ ਗਈ ਉਹਦੇ 'ਤੇ ਨਾ, ਗੁਆਂਢੀ ਵੀ ਸੀ ਨਾ, ਮੁਸਲਮਾਨ ਜੱਟ ਸੀ ਉਹ ਤੇ ਵਿਸ ਗਈ ਨਾ। ਉਸ ਆਖਿਆ ਚੰਗਾ ਮੇਰਾ ਪੁੱਤਰਾ, ਤੂੰ ਤਾਂ ਬੜੀ ਮਿਹਰਬਾਨੀ ਕਰੇਗਾ, ਮੈਨੂੰ ਕੱਪ 'ਚ ਮੇਰੇ ਆਪਣੇ ਨੂੰਹਾਂ ਪੁੱਤਰਾਂ ਕੇ ਛੱਡਣ ਚੱਲਿਆ। ਬਾਕੀ ਬੱਚੇ ਚਲੇ ਗਏ ਸੀ? ਬਾਕੀ ਤੁਰ ਗਏ ਸਨ, ਪੂਰਾ ਪਿੰਡ ਹੀ? ਪੂਰਾ ਪਿੰਡ ਹੀ ਤੁਰ ਗਿਆ। ਕਿੱਥੇ ਬੈਠਾ ਸੀ ਜਾ ਕੇ? ਉਹ ਚੂੜਕਾ ਨੇ। ਅੱਛਾ ਚੂੜਕਾ ਨੇ। ਉਹ ਫਿਰ ਮਾਈ ਵੱਧੋਂ ਗਈ ਇੱਥੋਂ ਸੋਨਾ ਲੈ? ਮਾਈ ਤੇ ਰਹਿ ਗਈ ਨਾ। ਅੱਛਾ ਮਾਈ ਰਹਿ ਗਈ ਵੀ ਤੂੰ ਕੱਲ ਪਰਸੋਂ ਨੂੰ ਆ ਜਾਣਾ ਪਰਸ ਕੇ। ਅੱਛਾ ਅਤੇ ਉਹ ਜਿਹੜੀਆਂ ਸੀ ਨਾ ਉਹਦੀਆਂ ਰੁਪਈਆਂ ਵਾਲਾ ਡੱਬਾ, ਹਾਂਜੀ, ਰੁਪਈਆਂ ਵਾਲਾ ਪੀਪਾ ਸੀ। ਅੱਛਾ ਪੀਪਾ ਵੀ ਉਹ ਨਾ, ਪੀਪਾ ਜਿਹੜਾ ਉਹ ਮੁੰਨਾ ਹੋਇਆ ਸੀ ਉਹ ਨਿਰਿਆਂ ਰੁਪਈਆਂ ਦਾ। ਅੱਛਾ ਉਦੋਂ ਇਹ ਨੋਟ ਕੋਨੇ ਸਨ ਜੇ। ਸਹੀ। ਉਹ ਪੀਪਾ ਉਹ ਨਾ ਕਹੋ ਕਰ ਲੈ ਗਏ ਉਹਦੇ ਪੁੱਤਰ, ਗੱਭਰੂ ਸਨ ਸਾਰੇ ਹੀ। ਸਹੀ। ਉਹ ਮਾਈ ਰਹਿ ਗਈ, ਉਹ ਮਾਈ ਨੂੰ ਲੈ ਗਿਆ। ਉੱਥੇ ਜਾ ਕੇ ਪਿੰਡ ਦੇ ਨਾਲ ਹੀ ਕਰਕੇ ਨਾ ਛੁਰੀ ਫੇਰੀ ਉਹਨੇ ਜਾ ਮਾਈ ਨੂੰ ਮਾਰ ਦਿੱਤੀ। ਮਾਰ ਉਹ ਟੂੰਬਾਂ ਨਾ ਫਿਰ ਤਰੋਂ ਜਣੇ ਵੰਡ ਲਈਆਂ। ਕਿੰਨੇ ਕਿੰਨੇ? ਇੱਕ ਇੱਕ ਖੀਮੇਰੀ ਸੀ, ਇੱਕ ਜੱਟ ਤੇ ਇੱਕ ਨਾਈ, ਇਹਨਾਂ ਤਰੋਂ ਜਣੇ ਵੰਡ ਲਈਆਂ ਉਹ ਟੂੰਬਾਂ। ਅੱਛਾ ਉੱਥੇ ਕਿਹੜੀ ਤਰਕੜੀ ਤਰੀ ਸਨ, ਇਹਨਾਂ ਨੇ ਇਕੱਠੀ ਰਲ ਕੇ ਮਾਰੀ? ਤਰਵਾਂ ਨੇ ਰੱਖ ਕੇ ਮਾਰੀ। ਉਹ ਫਿਰ ਆਇਆ ਸੀ ਨਾ ਹੁਣ ਉਹਦਾ ਪੋਤਰਾ। ਅੱਛਾ ਉਹ ਗੱਲਾਂ ਕਰਦਿਆਂ ਤੇ ਉਹ ਖੀਮੀਰੀ ਜਿਹੜਾ ਸੀ ਨਾ, ਉਹ ਫਿਰ ਸੱਦਿਆ ਸਨ, ਮੈਨੂੰ ਵੀ ਲੈ ਗਏ। ਅੱਛਾ ਗੱਲਾਂ ਸੁਣਾ ਸੀ ਲੰਬੜਦਾਰ ਦਾ? ਲੰਬੜਦਾਰ। ਉਹ ਫਿਰ ਮੈਨੂੰ ਲੈ ਕੇ ਸੱਦ ਕੇ, ਉਹ ਫਿਰ ਮੈਨੂੰ ਸਾਰੀਆਂ ਗੱਲਾਂ ਦੱਸੀਆਂ, ਤੁਹਾਡੀ ਕੋੜ ਇੱਧਰ ਸੀ, ਭੋੜਾ ਇੱਧਰ ਸੀ, ਅਤੇ ਜੰਗਲ ਇੰਨੇ ਸਨ, ਇਸ ਤਰ੍ਹਾਂ ਦਾ ਕੰਮ ਸੀ। ਉਹ ਫਿਰ ਆਖਣ ਲੱਗਾ ਮੈਨੂੰ ਸਾਰੀਆਂ ਮੇਰੇ ਦਾਦੇ ਵਾਲੀਆਂ ਗੱਲਾਂ ਤੂੰ ਮੈਨੂੰ ਸੁਣਾਉਣਾ ਚਾਚਾ। ਅਤੇ ਮੈਂ ਕਿਹਾ ਤੇਰੇ ਦਾਦੇ ਨੇ ਤੇਰਾ ਦਮਾਨ ਵੀ ਇੱਥੇ ਹੀ ਕੀਤਾ ਸੀ, ਤੇਰੀ ਕਰਤਾਰੋ ਤੇਰੀ ਮਾਂ ਇੱਥੇ ਹੀ ਜੰਮਿਆ ਸੀ। ਓਏ ਹੋਏ ਹੋਏ, ਜਿਹੜੇ ਉਹਦੀ ਮਾਂ ਦਾ ਮੈਂ ਨਾਂ ਲਿਆ ਕਿ ਚਾਚਾ ਤੂੰ ਤਾਂ ਪੜ੍ਹਿਆ, ਤੈਨੂੰ ਸਾਰਾ ਪਤਾ ਹੈ। ਮੈਂ ਉਹਦਾ ਦਮਾਨ ਮੇਰਾ ਦਾਦਾ ਇੱਥੇ ਕੀਤਾ। ਜਦੋਂ ਗਏ ਨੇ ਉਦੋਂ ਪਿੱਛੇ ਮੁੜੇ 6 ਮਹੀਨੇ ਗਏ ਨੇ। ਅੱਛਾ ਉਹਦੇ ਗੱਲਾਂ ਸੁਣਾਈਆਂ। ਉਹ ਮੈਨੂੰ ਜੱਫੀ ਪਾ ਕੇ ਮੈਨੂੰ ਮਿਲੀ ਜਾਵੇ ਘੜੀ ਮੁੜੀ। ਉਹਦੇ ਕੋਲ ਆਹ ਕੋਲੇ ਸੀ, ਪੁੱਛ ਲੈ ਐਸੀ ਆਹ ਹੀ ਸੱਦ ਕੇ ਗਿਆ ਸਰ ਮੈਨੂੰ ਮੋਟਰਸਾਈਕਲ। ਅੱਛਾ ਫਿਰ ਉਹਨਾਂ ਦੇ ਘਰ ਹੀ ਗਏ, ਉਹ ਗੱਲਾਂ ਸੁਣਾਉਂਦਾ ਰਿਹਾ। ਮੈਂ ਉਹਨੂੰ ਆਪਣੀਆਂ ਗੱਲਾਂ ਉਹਦੀਆਂ ਸੁਣਾਈਆਂ, ਸਾਰੀਆਂ ਹਾਲਾਤ ਸੁਣਾਏ। ਫਿਰ ਇੱਥੇ ਆਪਣੇ ਇਹ ਘਰਾਂ ਦੇ ਵੇਖਿਆ ਨਾ, ਘਰ ਦੇ ਸਨ 7-8 ਸਨ ਸਿੱਖਾਂ ਦੇ। ਅੱਛਾ ਅਤੇ ਆਏ ਸਨ ਇੱਕ ਮਹੱਲੇ ਜੀ। ਅੱਛਾ ਇਹ ਬਾਹਮਣ ਖੱਤਰੀ ਜਿਹੜੇ ਸਨ ਇੱਕ ਮਹੱਲੇ ਸਨ। ਅਤੇ ਅਸੀਂ ਜਿਹੜੇ ਸਾਂ ਇਹ ਸ਼ੇਖਾਂ ਦਾ ਘਰ, ਜੋਗੀਆਂ ਦਾ ਘਰ ਅਤੇ ਤੇਲੀਆਂ ਦਾ ਘਰ ਅਤੇ ਘੁਮਿਆਰਾਂ ਦਾ ਘਰ, ਅਸੀਂ ਇੱਕ ਮਹੱਲੇ ਸਾਂ। ਸਹੀ। ਅੱਗੇ ਫਿਰ ਆ ਜਾਂਦਾ ਫਿਰ ਬਾਹਮਣਾਂ ਦੇ ਘਰ ਅਤੇ ਖੱਤਰੀਆਂ ਦੇ, ਉਹ ਵੀ ਇੱਕ ਮਹੱਲਾ ਸੀ। ਇਸੇ ਤਰ੍ਹਾਂ ਨਾਲ ਇਹ ਪਿੰਡ ਸਾਰਾ ਇੱਕੋ ਜਿੰਨਾ ਸੀ। ਇੰਨੇ ਮੋਚੀ, ਇੰਨੇ ਤੇ ਉਹਦੀ ਦਾਦੀ ਸੀ ਉਹ ਜਿਹੜੀ ਮਾਰੀ ਸੀ? ਉਹਦੀ ਦਾਦੀ। ਉਹਨੂੰ ਤੁਸੀਂ ਦੱਸੀ ਫਿਰ ਉਹ ਕਹਾਣੀ ਕਿ ਤੇਰੀ ਦਾਦੀ ਇੱਥੇ ਮਾਰ ਦਿੱਤੀ? ਹਾਂ ਦੱਸੀ ਆਂਦਾ ਕਹਾਣੀ ਉਹਨਾਂ ਦਾ। ਮੈਨੂੰ ਚਾਚਾ ਉਦੋਂ ਦੇ ਸਾਨੂੰ ਪਤਾ ਲੱਗ ਗਿਆ ਜਿੱਦਣ ਮਾਰੀ ਸਾਨੇ। ਉਹ ਆਇਆ ਸੀ ਕੋਈ ਵਾਪਸ ਇੱਥੇ? ਆਹੋ ਆਂਦੇ ਕੰਪ 'ਚ ਸਾਨੂੰ ਪਤਾ ਲੱਗ ਗਿਆ ਸੀ। ਅੱਛਾ ਉਹ ਆਇਆ ਤਾਂ ਕਿਤੇ 40 ਸਾਲੀ ਮਗਰੋਂ 50 ਸਾਲੀ। ਨਹੀਂ ਉਂਝ ਕੈਂਪ 'ਚ ਕੋਈ ਨਹੀਂ ਸੀ ਆਇਆ? ਨਹੀਂ ਫਿਰ ਦਾਦੀ ਦਾ ਪਤਾ ਕਰਨ? ਨਾ ਉਹ ਕੁੱਤਿਆਂ ਕਾਵਾਂ ਹੀ ਖਾਧੀ ਸੀ। ਕਦੋਂ ਕਿ ਸਾੜੀ ਸਿੰਘਾਂ ਮੂੰਹ ਉਹ ਕੁੱਤਿਆਂ ਕਾਵਾਂ ਹੀ ਖਾਧੀ। ਹਾਂ ਨੰਬਰਦਾਰ ਕੀ ਆਂਦਾ? ਜੱਟ ਦਾ ਨਾਂ ਕੀ ਸੀ? ਲਾਭ ਸਿੰਘ ਜਿਹੜੀ ਜਿਹਨਾਂ ਲਾਭ ਸਿੰਘ ਦੀ ਮਾਂ ਸੀ। ਇਹ
ਮਾਰਨ ਵਾਲਾ ਬਾਬਾ ਜਾਨੀ ਤੇ ਇੱਕ ਯਾਦ ਲੰਬਰ ਹੁਣ ਉਹਦੇ ਵਿੱਚੋਂ ਕਿਹੜਾ ਬਚਿਆ? ਕਾਚੂ ਫੇਰਨ ਵਾਲਾ ਯਾਦ ਨਹੀਂ ਸੀ। ਉਹ ਤਾਂ ਟੁੱਟ ਟੁੱਟ ਗਏ ਕਦੇ ਦੇ ਮਰ ਗਏ ਨੇ। ਕਦੇ ਦੇ ਮਾਰ ਖਾਓ ਗਏ। ਉਹ ਨਾ ਫਿਰ ਟੂਮਾਂ ਬਣ ਲਈਆਂ ਹਨ। ਤੂੰ ਨਾ ਮੰਨੀ ਹੈ ਸਾਨੂੰ। ਆਹੋ ਉਹ ਨਹੀਂ ਪਰਤ ਕੇ ਆਏ। ਕੌਣ? ਉਹ ਨਹੀਂ ਆਏ ਦਾਦੀ ਵਾਲੇ। ਕੌਣ ਬਾਬਾ ਜੀ? ਉਹ ਸਿੱਖ ਨਹੀਂ ਪਰਤ ਕੇ ਆਏ। ਅੱਛਾ, ਨਹੀਂ ਸੀ ਆਏ। ਨਹੀਂ ਸੀ ਆਏ। ਇੱਥੇ ਆਉਂਦੇ ਮੌਤ ਆ ਇੱਥੇ ਆਣ ਕੇ ਮਰਨਾ ਉਹਨੇ। ਇੱਥੇ ਕੋ ਆਉਂਦਾ ਸੀ। ਅੱਛਾ ਅੱਛਾ, ਜਿਹੜਾ ਸੀ ਉਹ ਨਾਈ ਜਿਹਨੇ ਛੁਰੀ ਫੇਰੀ ਸੀ, ਹਾਂ ਉਹ ਫਿਰ ਕਿੰਨੀ ਦੇਰ ਬਾਅਦ ਇੱਥੋਂ ਪਿੰਡ ਛੱਡ ਗਿਆ ਸੀ? ਨਹੀਂ ਇੱਥੇ ਛੱਡ ਗਿਆ ਤਾਂ ਕਦੋਂ ਗਿਆ? ਇੱਥੇ ਹੀ ਰਿਹਾ। ਇੱਥੇ ਹੀ ਮਰਿਆ? ਹਾਂ ਇੱਥੇ ਹੀ ਮਰਿਆ। ਪੁੱਤਰ ਵੀ ਇੱਥੇ ਹੀ ਮਾਰ। ਵਾਹਵਾ ਜ਼ਮੀਨ ਬਣਾ ਲਈ ਉਹਨੇ। ਨਹੀਂ ਨਹੀਂ ਉਹ ਨਾਈ ਕੋਈ ਨਹੀਂ ਬਣਾਈ। ਖੀਮੀਰੀ ਬਣਾਈ ਹੈ। ਉਹਨਾਂ ਨੇ ਜਿਹਨਾਂ ਢਲ ਕੇ ਮਾਰੀ ਸੀ ਉਹਨਾਂ ਨੇ ਜ਼ਮੀਨਾਂ ਬਣਾ ਲਈਆਂ ਇੱਥੇ। ਖੀਮੀਰੀ ਬਣਾਈ ਸੀ ਤੇ ਜੱਟ ਦੀ ਤਾਂ ਅੱਗੇ ਹੀ ਇੱਥੇ ਜਰੀ ਸੀ। ਤੇ ਉਹਨਾਂ ਤਰ੍ਹਾਂ ਮਲ ਕੋਣੀ ਥਲੇ ਆਪਣੀ ਸੁਣ ਜਿਹੜੀ ਉਹ ਜੱਟਾਂ ਦੀ ਆਪਣੀ ਸੀ। ਆਰਾਮ ਦਾ ਪੈਸਾ ਇੰਜ ਹੀ ਚਲਾ ਜਾਂਦਾ। ਤੇ ਉਹ ਖੀਮੀਰੀ ਬਣਾ ਰਹੇ ਸੀ। ਤੇ ਮਾੜਾ ਕੀਤਾ ਸੀ। ਹਾਂਜੀ ਅੱਛਾ, ਫਿਰ ਉਸ ਤੋਂ ਬਾਅਦ ਕੈਂਪ ਚਲੇ ਗਏ, ਇਹਨਾਂ ਨੇ ਮਾਰ ਦਿੱਤੀ। ਮਾਰ ਦੇ। ਜਿਹੜਾ ਪਿੰਡ ਦੇ ਵਿੱਚ ਉਹਨਾਂ ਦੇ ਘਰ-ਬਾਰ ਸੀ, ਹਾਂ ਉਹਨਾਂ ਨੂੰ ਕਿਹਨੇ ਲੁੱਟਿਆ? ਉਹਨਾਂ ਨੂੰ ਪਿੰਡ ਦੇ ਹੀ ਲੁੱਟਣ ਵਾਲੇ ਸਨ। ਬਾਹਰੋਂ ਤਾਂ ਨਹੀਂ ਕੋਈ ਆ ਕੇ ਲੁੱਟਿਆ? ਨਹੀਂ ਇੱਥੋਂ ਬਾਹਰੋਂ ਕੋਈ ਨਹੀਂ ਆਇਆ। ਬਾਹਰ ਦੇ ਬੰਦੇ ਜਿਹੜੇ ਉਹਨਾਂ ਦੇ ਨਹੀਂ ਸੀ ਹੱਥੀ ਪੈਂਦੇ। ਇੱਥੇ ਨਹੀਂ ਸੀ ਆਉਣ। ਅੱਛਾ। ਇਹ ਜੇ ਕੋਈ ਲੁੱਟਮਾਰ ਕੀਤੀ ਨਾ ਦਾਣੇ ਫੱਕੇ ਦੀ ਜਾਂ ਕੱਪੜੇ ਦੀ ਜਾਂ ਭਾਂਡੇ ਦੀ, ਇੱਥੇ ਪਿੰਡ ਦੀ ਕੀਤੀ। ਇਹ ਹੋਰ ਕੋਈ ਲਾਮੋ ਨਹੀਂ ਆਇਆ। ਤੁਸੀਂ ਵੀ ਕੀਤੀ? ਤੁਹਾਡੀ 28 ਸਾਲ ਤੋਂ ਉਮਰ ਸੀ। ਤੋਂ ਬਸ ਦੱਸਣਾ ਸੱਚੀ ਗੱਲ ਹੈ। ਸੱਚੀ ਗੱਲ। ਨਹੀਂ ਨਹੀਂ ਇਹਨਾਂ ਨੂੰ ਨਾ ਮੈਂ ਕਹਿੰਦੀ ਸਾਂ ਇਹ ਉਹਦੀ ਜਿਹੜੀ ਜ਼ਮੀਨ ਵਾਹੁੰਦਾ ਹੈ ਨਾ ਪੰਜਵੇਂ ਹਿੱਸੇ ਦੇ, ਅੱਛਾ, ਉਹਨਾਂ ਦਾ ਮੈਂ ਕਹਿੰਦੀ ਸਾਂ। ਕਹਿਦੀ ਮਤਲਬ? ਕਹਿੰਦੀ ਉਹਨਾਂ ਆਖਿਆ ਵੀ ਅਸੀਂ ਤੈਨੂੰ ਕਿਤੇ ਨਿਕਲ ਨਹੀਂ ਦੇਣਾ। ਅੱਛਾ। ਉੱਥੇ ਮੈਂ ਰਹਿੰਦਾ ਹਾਂ ਡੇਰੇ ਦੇ। ਉੱਥੇ ਸਿੱਖ ਵੀ ਸਨ। ਕਿਹੜਾ ਡੇਰਾ ਸੀ ਉਹ? ਉਹ ਪਿੰਡੋਂ ਪਰਾਂ ਸੀ। ਉੱਥੇ ਨਾਈ ਸਨ 5-7 ਮੁਸਲਮਾਨ ਹੋਏ। ਅੱਛਾ। ਮੁਸਲਮਾਨ ਨਹੀਂ ਸਨ ਹੋਏ ਜੇ ਸਿੱਖ ਹੀ ਸਨ। ਅੱਛਾ। ਉੱਥੋਂ ਫਿਰ ਨਾ ਜਿਹੜੇ ਕੋ ਮੈਂ ਰਹਿੰਦਾ ਹਾਂ ਨਾ ਜਿਨ੍ਹਾਂ ਦੇ ਡੇਰੇ ਜਿਨ੍ਹਾਂ ਦੀ ਜ਼ਮੀਨ ਵਾਹੀ ਸੀ, ਉਹ ਵੀ ਤੇ ਸਿੱਖ ਵੀ ਨਾਲ ਕਮਾਲ ਸੀ। ਉਹਦੇ ਵਿੱਚ ਵੜ ਗਏ ਤੇ ਖੀਵੇ ਵੱਲੋਂ ਆਈਆਂ ਘੋੜੀਆਂ ਤੇ ਆਉਂਦਿਆਂ ਮੈਂ ਅੱਗੇ ਥਾਂ ਖੜਾ ਡਿਉੜੀ 'ਚ। ਓਏ ਦੱਸ ਓਏ ਸਰਦਾਰ, ਓਏ ਸਿੱਖ ਸਾਂ ਤੁਹਾਡੇ ਕੋਲ ਇੱਥੇ? ਮੈਨੂੰ ਤਾਂ ਪਤਾ ਕੋਈ ਨਹੀਂ ਸਿੱਖ ਦਾ ਇੱਥੇ ਸਿੱਖ ਨਾ ਕੋਈ। ਉਹ ਵੀ ਨਾਲ ਉਹਨਾਂ ਦੇ ਵੜ ਗਿਆ ਜੱਟ ਵੀ ਜਿਹੜੀ ਮੈਂ ਜ਼ਮੀਨ ਵਾਹੀ। ਅੱਛਾ। ਉਹ ਕਮਾਦੇ ਵੜ ਗਏ। ਪਿਛੋਕੜੇ ਕਮਾ ਸੀ। ਉਹਨਾਂ ਆਖਿਆ ਆ ਘੋੜਾ ਆਹ ਲਿਜਾਣਾ। ਮੈਂ ਘੋੜਾ ਮੈਨੂੰ ਕੀ ਪਤਾ ਹੋਵੇ ਘੋੜੇ ਦਾ। ਉਹ ਨਾ ਵਹਿੰਦੇ ਹਾਂ ਬਈ ਉਹ ਬੈਠਕ ਦੇ ਵਿੱਚ ਨਾ ਕੜਿਆਲਾ ਵੀ ਟੰਗਿਆ ਤੇ ਕੁੰਜੀ ਵੀ ਟੰਗੀ। ਅੱਛਾ। ਤੇ ਤਾਰੂ ਵੀ ਉੱਥੇ ਟੰਗਿਆ। ਅੱਛਾ। ਉਹਨਾਂ ਆਖਿਆ ਸੀ ਘੋੜਾ ਲੈ ਕੇ ਜਾਣੇ ਮਤਲਬ ਅੱਗੇ ਯਬ ਕਰੇ। ਮੈਂ ਯਬ ਤੁਹਾਡੇ ਕੇ ਕੀ ਮੈਂ ਕਰਨੀ। ਉਹਨਾਂ ਕੁੰਜੀ ਲਾਈ, ਜੰਦਰਾ ਖੋਲਿਆ, ਉੱਤੇ ਤਾਰੂ ਪਾਇਆ, ਕੜਿਆਲਾ ਪਾਇਆ ਤੇ ਉੱਤੇ ਬਹਿ ਗਏ। ਅੱਛਾ। ਜਿਹੜੇ ਉੱਤੇ ਬਹਿ ਗਏ ਲਾ ਤੇਰੀ ਯਾਰੀ ਲੈ ਗਏ ਘੋੜਾ? ਘੋੜਾ ਲੈ ਗਏ। ਜਿਹੜੇ ਘੋੜਾ ਲੈ ਗਏ, ਜਿਹੜੇ ਨਾਲ ਲੰਘ ਗਏ ਉਹ ਵੀ ਆ ਗਏ। ਨਾਈ ਵੀ ਸਿੱਖ, ਉਹ ਸਿੱਖ ਵੀ ਨਾਈ ਸਿੱਖ ਸਨ। ਅੱਛਾ। ਉਹ ਵੀ ਆ ਗਏ। ਜਿਹੜੀ ਅਸੀਂ ਜ਼ਮੀਨ ਵਾਈ ਸੀ ਉਹ ਵੀ ਆ ਗਿਆ, ਇਕੱਠੇ ਆ ਗਏ। ਮੈਂ ਕਿਹਾ ਭਾਈ ਘੋੜਾ ਲੈ ਗਏ ਨੇ। ਇਹ ਤੈਨੂੰ ਪਤਾ ਹੈ ਵੇ ਘੋੜੇ ਆ ਜਿਹੜੇ ਲੈ ਗਏ ਨੇ? ਮੈਂ ਕਿਹਾ ਉਹ ਮੈਨੂੰ ਇੱਕ ਦਾ ਪਤਾ ਹੈ। ਆਖਿਆ ਉਹ ਮੈਨੂੰ ਫਿਰ ਆ ਕੇ ਪਤਾ ਕਰਨ ਪਿੰਡੋਂ ਗਏ। ਪਿੰਡੋਂ ਫਿਰ ਗਏ ਵੀ ਘੋੜਾ ਦੱਸ ਸਾਨੂੰ ਸਰਦਾਰ ਕਿਹੜਾ ਲੈ ਗਿਆ। ਅੱਛਾ। ਘੋੜਾ ਕਿਹੜਾ ਲੈ ਗਿਆ? ਤੈਨੂੰ ਤਾਂ ਪਤਾ ਹੈ ਨਾ ਸੁਝਾਣ ਹੈ ਮੈਨੂੰ। ਮੈਂ ਸੁਝਾਣ ਮੈਂ ਕਿਹਾ ਬਰਕਤ ਖੀਵੇ ਵਾਲਾ ਇੱਕ ਬਦਮਾਸ਼ ਤੇ 2 ਉਹਦੇ ਨਾਲ ਹੋਰ ਨੇ। ਅੱਛਾ। ਤੇ ਉਹ 2 ਘੋੜੀਆਂ ਨੇ ਤੇ ਤੀਜਾ ਸਾਡਾ ਘੋੜਾ ਲੈ ਗਏ ਨੇ। ਤੇ ਕਿੱਲੀ ਨਾਲ ਟੰਗਿਆ ਸੀ ਤਾਰੂ ਵੀ ਤੇ ਕੁੰਜੀ ਵੀ ਕੜਿਆਲਾ ਵੀ। ਸਹੀ। ਤੇ ਮੈਂ ਉਹਨਾਂ ਅੱਗੇ ਕਰ ਕੀ ਸਕਦਾ ਹੈ? ਮੈਂ ਉਹਨਾਂ ਅੱਗੇ ਕੁਝ ਨਹੀਂ ਕੀਤਾ। ਉਹ ਲੈ ਗਏ। ਅਰੇ ਚੰਗਾ ਮੰਗਵਾ ਲਾਂ ਤੇ ਚੁੱਪ ਕਰ। ਜਿਹੜੇ ਫਿਰ ਉਹ ਇਕੱਠੇ ਹੋਏ ਉਹ ਫਿਰ ਦੱਸਿਆ। ਉੱਥੋਂ ਫਿਰ ਇਹ ਸਿਨਾ ਕਰਿਆ ਪਿੰਡ ਵਾਲਿਆਂ ਨੇ।
ਇਸ ਆਖਿਆ ਸਾਡਾ ਬੰਦਿਆਂ ਵਾਂਗੂ ਘੋੜਾ ਕਰਨਾ ਹੈ ਕਿ ਯਾਰ ਨਾਲ ਕਿ ਕੋਈ ਨਹੀਂ ਕਰਨਾ ਹੈ। ਅੱਛਾ ਉਹ ਨਾ ਆਖਿਆ ਵੀ ਤੂੰ ਨਾ ਆਪਣਾ ਬੰਦਾ ਕਰਦੇ ਸੀ ਘੋੜਾ ਦੇ ਚੱਲ। ਅੱਛਾ ਫਿਰ ਇੱਥੋਂ ਮਰਾਸੀ ਗਿਆ ਤੇ ਫਿਰ ਉਹ ਘੋੜਾ ਲਿਆਂਦਾ। ਸਹੀ। ਨੇੜੇ ਹੀ ਹੈ ਪਿੰਡ ਉਹ ਖੀਵਾ, ਅੱਛਾ ਅੱਛਾ ਉੱਥੋਂ ਫਿਰ ਘੋੜਾ ਲਿਆਂਦਾ। ਉਦੋਂ ਉਂਝ ਮੈਂ ਫੁੱਲ ਜਵਾਨ ਸਾਂ, ਪਰ ਉਹਨਾਂ ਅੱਗੇ ਕੀ ਸੀ ਮੇਰੀ ਜ਼ਰੂਰਤ? ਪਿਸਤੌਲ ਬੰਦੂਕਾਂ ਉਹਨਾਂ ਦੇ ਕੋਲ। ਤੁਸੀਂ ਇਹਦਾ ਮਤਲਬ ਡੇਰੇ ਹਿੱਲੇ ਨਹੀਂ, ਡੇਰੇ ਹੀ ਰਹੇ। ਨਾ ਮੈਂ ਹੱਲਿਆ ਨਹੀਂ ਉਹ ਘਰ, ਉੱਥੋਂ ਨਹੀਂ ਹੱਲਿਆ। ਤੇ ਜਦੋਂ ਬਜ਼ੁਰਗੋ ਇੱਥੇ ਉਹ ਚਲੇ ਗਏ ਸਿੱਖ, ਆ ਇੱਥੇ ਜਿਹੜੇ ਮਹਾਜਰ ਆਏ ਆ ਕਿਹੜੀਆਂ ਕਿਹੜੀਆਂ ਬਰਾਦਰੀਆਂ ਆਈਆਂ? ਇੱਥੇ ਬੁਲਾ ਦੀਆਂ ਵਾਹਵਾ ਆਈਆਂ ਨੇ। ਕਾਂਗੜੀ ਆਇਆ, ਅੰਮ੍ਰਿਤਸਰੀ ਆਏ ਨੇ ਹੂੰ। 2 ਤੇ ਇੱਕ ਉਹ ਆਏ ਨੇ ਰੱਬ ਤੇਰਾ ਭਲਾ ਕਰੇ, ਮਹਿਰ ਆਏ ਨੇ ਗੁਰਦਾਸਪੁਰ ਦੇ ਹੋਏ ਸ਼ਹਿਰ। ਰਾਜਪੂਤ ਤੇ ਰਾਈ ਆਏ ਨੇ ਇੱਥੇ। ਤੇ ਆ ਫਿਰ ਰਾਜਪੂਤ ਆਏ ਨੇ ਮਗਰੋਂ ਆ ਇੱਕ ਕਪੂਰਥਲੇ ਦੇ ਹੂੰ। ਆਂਦੇ ਆ ਕਪੂਰਥਲੇ ਦੇ ਕਿਹੜੇ ਥਾਂ ਦੇ ਨੇ ਸਾਨੂੰ ਮੈਨੂੰ ਇਹ ਵੀ ਨਹੀਂ ਪਤਾ। ਸਹੀ ਹੋ ਗਿਆ। ਆ ਇਹ ਫਿਰ ਰਾਜਪੂਤ ਆਇਆ, ਰਾਜਪੂਤ ਫਿਰ ਆਣ ਕੇ ਮਰਲੇ ਜਿਹੜੇ ਸਨ ਚੋਖੇ, ਹੂੰ। ਇਹਨਾਂ ਫਿਰ 300 ਕਿੱਲਾ ਪਵਾ ਲਿਆ। ਅੱਛਾ ਜ਼ਿਆਦਾ ਰਾਜਪੂਤਾਂ ਦੀ ਜ਼ਮੀਨ ਇੱਥੇ। ਆ ਜ਼ਿਆਦਾ ਇਹਨਾਂ ਦੀ ਜ਼ਮੀਨ ਉਹਨਾਂ ਦੀ। ਸਹੀ ਹੋ ਗਿਆ। ਤੇ ਬੜੇ ਬੜੇ ਸਿੱਖ ਅੱਗੇ ਸਾਰੇ ਜਿੰਨੇ ਵੀ ਸਨ ਸਾਰੇ ਮਾਲਕ ਸਨ। ਕੋਈ 4 ਕਿੱਲਿਆਂ ਦਾ, ਕੋਈ 5 ਦਾ, ਕੋਈ 10 ਦਾ, ਕੋਈ 50-100 ਦਾ ਕੋਈ ਨਹੀਂ ਸੀ। ਹੂੰ। ਹੈਂ ਹਿੰਦੂ ਸੇ ਜ਼ਿਆਦਾ ਸੀ ਮਾਲਕ। ਹਿੰਦੂ ਜ਼ਿਆਦਾ ਸਨ ਮਾਲਕ। ਹਿੰਦੂ ਇੱਕੋ ਘਰ ਮਾਲਕ, ਹੋਰ ਕੋਈ ਨਹੀਂ ਸੀ ਮਾਲਕ। ਅੱਛਾ ਹਿੰਦੂ ਇੱਕ ਘਰ ਹੀ ਮਾਲਕ ਸੀ, ਰਾਧੇ ਸ਼ਾਹੀ ਉਹ ਹੀ ਮਾਲਕ ਸੀ। ਦੂਜੇ ਸਾਰੇ ਬੇਮਾਲਕ ਸਨ। ਕੋਈ ਦੁਕਾਨਾਂ ਪਾਈਆਂ ਸਨ ਕਿਸੇ ਤਾਂ। ਇਹ ਜਿਹੜਾ ਪਿੰਡ ਹੈ ਨਾ, ਹਾਂਜੀ। ਆਜਨੇ ਵਾਲੇ ਤੱਕ ਲੋਕ ਸੌਦਾ ਸੌਦ ਲੈਣ ਇੱਥੇ ਆਉਂਦੇ ਹਨ। ਅੱਛਾ ਇੱਥੇ ਆਉਂਦੇ ਸੀ ਇੱਥੇ ਆਉਂਦੇ ਹਨ। ਸੌਦਾ ਦਾ ਨਾ ਦਵਾਰ ਦੇ ਪਿੰਡ ਜਿਹੜੇ ਇੱਥੇ ਆਉਂਦੇ ਇੱਥੇ ਆਉਂਦੇ ਉਸ ਵੇਲੇ। ਆਹੋ। ਉਸ ਵੇਲੇ ਵੀ ਤੇ ਨਸ਼ਹਿਰਾ ਬਣਨ ਤੋਂ ਬਾਅਦ ਵੀ। ਅੱਛਾ ਇਹ ਤੇ ਮੇਰਾ ਮਤਲਬ ਹੈ ਹੁਣ ਨਸ਼ਹਿਰੇ ਨੂੰ ਬਿਜਲੀ ਮਿਲੀ ਹੈ ਸਾਡੇ ਤੋਂ ਹਾਂ। 7 ਸਾਲ ਬਾਅਦ। ਨਸ਼ਹਿਰੇ ਨੂੰ ਹਾਂ ਤੁਹਾਡੇ ਪਿੰਡ ਨੂੰ ਪਹਿਲੇ ਮਿਲ ਗਈ ਸੀ। ਸਾਡੇ ਆਏ 69 ਚ ਮਿਲ ਗਈ ਹੈ, ਇਹਨੇ ਉਹਨਾਂ ਨੂੰ 77 ਚ ਮਿਲੀ ਹੈ। ਸਹੀ 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 ਸਹੀ। ਅੱਛਾ ਤੇ ਇੱਥੇ ਫਿਰ ਅੱਲਾ ਕਰੇ ਤੇ ਜਿਵੇਂ ਜਿਵੇਂ ਕਿਸੇ ਚੱਲਿਆ ਨਾ ਉਵੇਂ ਉਵੇਂ ਥੋੜ੍ਹੀ ਭਾਵੇਂ ਜ਼ਮੀਨ ਦੀ ਸਾਰਿਆਂ ਦੇ ਉਹਨਾਂ ਸਿੱਖਾਂ ਦੀ ਸੀ। ਹੂੰ। 1-2 ਘਰ ਹੀ ਸਨ ਬੇਮਾਲਕ, ਦੂਜੇ ਸਾਰਿਆਂ ਦੀ ਮਾਲਕੀ ਸੀ। ਥੋੜ੍ਹੀ ਸੀ ਜਾਂ ਬਾਅਦ ਕਿਸੇ 10, ਕਿਸੇ 5, ਕਿਸੇ 15, ਕਿਸੇ 20 ਸਹੀ ਸਹੀ। ਮਰਬਾ ਕਿਸੇ ਦਾ ਹੀ ਨਹੀਂ ਸੀ। ਆਪਸ 'ਚ ਤੁਹਾਡਾ ਮੁਸਲਮਾਨਾਂ ਦਾ ਸਿੱਖਾਂ ਨਾਲ ਕਿੱਦਾਂ ਸੀ? ਸਾਡਾ ਇਸ ਤਰ੍ਹਾਂ ਹੀ ਭੈਣਾਂ ਭਰਾਵਾਂ ਸਾਨੂੰ ਚੇਤੇ ਨਹੀਂ ਸੀ। ਤੁਹਾਡੀ ਜੋ ਸ਼ਾਦੀ ਕਿਹੜੇ ਪਿੰਡ ਹੋਈ ਸੀ ਉਸ ਵੇਲੇ? ਸਾਡੇ ਇੱਥੇ ਨੇੜੇ ਹੀ ਹੈ ਪਿੰਡ ਮਟਮੀ। ਉਦੋਂ ਹੋਈ ਸੀ 47 ਤੋਂ ਪਹਿਲੇ ਹੀ? ਹਾਂਜੀ ਹਾਂਜੀ। ਪਹਿਲਾਂ ਮੇਰਾ ਅੱਗੇ ਭਰਾ ਉੱਧਰ ਵਿਆਹਿਆ ਸੀ ਮਾਸੀ ਜਦ, ਆਪਣੀ ਮਾਸੀ ਸਾਡੀ ਸਕੀ। ਅੱਗੇ ਮੇਰਾ ਵੱਡਾ ਭਰਾ ਉਸ ਘਰ ਵਿਆਹਿਆ ਸੀ। ਉਦੋਂ ਤੁਹਾਡੇ ਵਿਆਹ 'ਚ ਸਿੱਖ ਸੁੱਖ ਵੀ ਗਏ ਸਨ ਹਾਏ ਬਰਾਤੀ? ਉਹ ਸਿੱਖ ਨਹੀਂ ਸਨ ਗਏ, ਹੂੰ। ਰਾਈ ਗਏ ਸਨ। ਸਿੱਖ ਕੋਈ ਨਹੀਂ ਸੀ ਨਾਲ ਗਿਆ, ਮੁਸਲਮਾਨ ਹੀ ਸਾਰੇ ਗਏ ਸਨ। ਮੁਸਲਮਾਨ ਹੀ ਗਏ। ਉਹ ਰਾਤ ਰੱਖਦੇ ਹਨ ਨਾ, ਉਦੋਂ ਜ਼ਮਾਨਾ ਵੀ ਹੋਰ ਹਿਸਾਬ ਦਾ ਸੀ। ਸਿੱਖ ਵੀ ਜਾਂਦੇ ਹਨ, ਅੱਛਾ ਅਸੀਂ ਕੋਈ ਸਿੱਖ ਕੋਈ ਨਹੀਂ ਸਨ ਗਏ। ਅੱਛਾ ਤੁਹਾਡਾ ਨਹੀਂ ਹੋਣਾ ਵਰਤਾਓ ਉਹਨਾਂ ਨਾਲ? ਸਾਡਾ ਉਹਨਾਂ ਨਾਲ ਵਰਤਾਓ ਨਹੀਂ ਸੀ, ਸਾਡਾ ਮਹਿਰਾਂ ਨਾਲ ਵਰਤਾਓ ਸੀ। ਇਹ ਡੇਰੇ ਦੇ ਇਸ ਉਹ ਪਿੰਡ ਦੇ ਮਸ਼ਹੂਰ ਖੂਹ ਕਿਹੜੇ ਸੀ, ਨਾਂ ਪਤਾ ਉਹਨਾਂ ਦੇ? ਆਹੋ ਨਾਂ ਸੀ ਇੱਕ ਚੰਦੂ ਵਾਲਾ, ਹੂੰ ਇੱਕ ਮੈਲੇ ਵਾਲਾ, ਹੂੰ। ਇੱਕ ਬਾਹਮਣ ਵਾਲਾ, ਸਹੀ। ਇੱਕ ਪਪਾਣਾ। ਹੂੰ। ਪਪਾਣੇ ਤੇ ਸਨ ਬਾਈ ਖੱਤਰੀ ਮਾਲਕ ਹੀ ਸਨ। ਇੱਕ ਬਾਹਮਣ ਵੀ ਮਾਲਕ ਸੀ ਦੱਦੇ ਵਾਲੇ। ਅੱਛਾ 2 ਘਰ ਇਹ ਵੀ ਮਾਲਕ ਹੀ ਸਨ। ਸਹੀ ਸਹੀ ਸਹੀ। ਤੇ ਸੁਪੇਰਾ ਦੇ ਨੇੜੇ ਸੀ, ਉਹ ਵੀ ਸਿੱਖਾਂ ਦਾ ਸੀ। ਹੂੰ। ਕੋਗੇ ਵਾਲਾ ਜਿਹੜਾ ਸੀ ਉਹ ਨਹੀਂ ਸੀ, ਮੁਸਲਮਾਨਾਂ ਦਾ ਸੀ। ਸਹੀ ਹੋ ਗਿਆ। ਕਲਰ ਵਾਲਾ ਜਿਹੜਾ ਸੀ ਉਹ ਵੀ ਪਾਸੀਆਂ ਦਾ ਸੀ। ਤੇ ਸੁਲਤਾਨ ਜਿਹੜਾ ਸੀ ਉਹ ਵੀ ਪਾਸੀਆਂ ਦੇ ਵਿੱਚ ਮਾਲਕੀ ਇਹ ਸੀ ਤੇ ਉਂਝ ਮੁਸਲਮਾਨਾਂ ਸੀ ਸਾਰਾ। ਉਹ ਹੋਰ ਸਿੱਖਾਂ ਦਾ ਘਰ ਕੋਈ ਨਹੀਂ ਸੀ। ਹੂੰ। ਡਹਿ ਪਏ ਫਿਰ ਮਾਰਨ ਹੁਣ ਇੱਕ ਦੂਜੇ ਨੂੰ। ਮਲਕਾਣਾ ਲੜਾਈ ਹੋ ਪਈ? ਲੜਾਈ ਹੋ ਵੀ ਕੋਈ 10 ਗਿਆ ਕਿ ਬੋਲੀਆ ਪਾਦੇ ਢੋਲ ਵਾਲਾ ਜਿਹੜਾ ਸੀਗਾ ਢੋਲਾ। ਉਹ ਮੈਂ ਭੱਜਣ ਲੱਗਾ, ਅੱਗੇ ਉਹ ਸੀ ਭੈਣੀਆਂ ਤਖਤ ਬੋਝ ਉਹਦਾ ਪਾਵਾ ਸਿਰ ਨੂੰ ਵੱਜਾ। ਮੈਂ ਆਗਾਂਦਾ ਗਾ ਅੱਛਾ ਡਿੱਗੇ ਸਾਰੇ ਖਿੱਲਰ ਬੁੱਲਰ ਗਏ। ਅੱਛਾ ਅੱਗੇ ਗਏ, ਅੱਗੇ ਗਿਆ ਤੇ ਮੈਂ ਆਖਿਆ ਇੱਥੇ ਆਪਣੇ ਪਿੰਡ ਦਾ ਹੋਵੇਗਾ। ਅਜੇ ਪੱਠੇ ਹੀ ਸਨ। ਹੂੰ। ਅੱਗੇ ਗਏ ਤਾਂ ਇੱਥੋਂ ਮੇਲੇ ਦੇ ਵਿੱਚੋਂ ਲੱਗੇ ਜਾਣ ਸਿੱਖ 3-4 ਤੇ 3-4 ਮਗਰ ਪੱਠੇ ਵੀ। ਅੱਛਾ ਕੋਈ ਨਹੀਂ ਉਹ ਰੱਤ ਕੱਢਣ ਵਾਲਾ। ਉਹ ਕਹਿਣ ਉਹਨਾਂ ਆਖਿਆ ਕੋਈ ਨਹੀਂ ਉਹ ਰੱਤ ਕੱਢਣ ਵਾਲਾ ਜੰਮਿਆ। ਉਹਨਾਂ ਜਨਾਬ ਆਹ ਮਾਰਿਆ। ਉਹ
ਇੱਕ ਸਿੱਖ ਦੇ ਉਹ ਜਿਹੜਾ ਕਹਿੰਦਾ ਸੀ ਜਿਹੜਾ ਕਹਿੰਦਾ ਉਹਦੇ ਅੰਨ ਗੋਡਿਆਂ ਪਰ ਨੇ ਭੱਜਣ ਕਰ ਲਿਆ, ਗੋਡਿਆਂ ਪਰ ਨੇ ਲਗਾ ਜਾਏ ਭੱਜਾ ਨਹੀਂ ਉਹ ਗੋਡਿਆਂ ਉਹਨੀ ਅੱਛਾ ਇੱਕ ਨੂੰ ਅੰਨ ਵੱਜੀ ਇੱਕ ਨੂੰ ਅੰਨ ਉਹ ਖਿਲਰੇ ਪੁਲਰੇ ਗਏ ਸਾਰੇ ਜੇ ਖਿਲਰੇ ਪੁਲਰ ਮੇਰੀ ਜਾਨ ਕੰਦਲ ਆ ਗਈ, ਹਾਂ ਮੇਰੀ ਜਾਨ ਕੰਦਲ ਆ ਗਈ। ਅੱਛਾ ਮੈਂ ਕਿਹਾ ਪਿੰਡ ਦਾ ਵੀ ਬੰਦਾ ਕੋਈ ਨਹੀਂ ਲੱਭਦਾ, ਮੈਂ ਕੀ ਕਰਾਂ। ਮੈਂ ਫੇਰ ਭੱਜਾ, ਫੇਰ ਮੈਨੂੰ ਤੰਬੂ ਦਾ ਰੱਸਾ ਵੱਜਾ, ਫੇਰ ਮੂੰਹ ਪੜਨੇ ਪਿਆ। ਕਿ ਇਹਨਾਂ ਦੇ ਨਾਲ ਮਾਛੀ ਹੁੰਦਾ ਸੀ, ਬੜਾ ਜਵਾਨ ਸੀ ਉਹ ਵੀ। ਹਾਂ ਇਹਨਾਂ ਗਿੱਲਾ ਨਾਲ ਉਹ ਪਿੱਛੋਂ ਹੀ ਆਇਆ ਸੀ ਨਾਲ। ਅੱਛਾ ਇਹ ਚਾਰੇ ਜਣੇ ਨਾ ਟੁਰ ਗਏ। ਉਹਦੇ ਮਕਾਨ 'ਚ ਉਹਨੇ ਕੱਚੇ ਦੇ ਲੋਕ ਕੋਠੇ 'ਤੇ ਸੌਂਦੇ ਹਨ। ਅੱਛਾ ਉਹ ਕੋਠੇ 'ਤੇ ਸੁੱਤੇ ਪਏ ਸੀ, ਅੱਬਾ ਚੜ੍ਹ ਗਿਆ ਕੋਠੇ 'ਤੇ। ਨਹੀਂ ਭਾਂਡੇ ਭੁੰਡੇ ਚਾੜਦੇ ਨੇ ਪਈਆਂ ਕਿ ਅਜੇ ਨਹੀਂ ਭਾਂਡੇ ਕਿੱਥੇ ਉੱਤੇ ਸੱਤੇ ਹਨਗੇ। ਸਿਆਲਕੋਟ ਪਹੁੰਚ ਗਏ ਆ? ਪਹੁੰਚ ਗਏ ਨਾ। ਕਿੰਨੇ ਜਣੇ? 4 ਸਾਨੇ, ਅੱਛਾ 3 ਉਹ ਸੀ, ਚੌਥਾ ਅੱਬਾ। ਅੱਛਾ ਉਹਨੂੰ ਦੱਸਿਆ ਵੀ ਆਹ ਮਕਾਨ ਹੈ ਅੱਬੇ ਨੂੰ। ਹੂੰ ਅੱਬਾ ਚੜ੍ਹ ਗਿਆ ਕੋਠੇ 'ਤੇ। ਜਦੋਂ ਕੋਠੇ 'ਤੇ ਚੜ੍ਹ ਗਿਆ ਉਦੋਂ ਖਲੋ ਕੇ ਨਾ ਉੱਤੇ 2 ਫਾਇਰ ਕੀਤੇ ਕਿੰਨੇ? ਅੱਬੇ ਨੇ। ਅੱਛਾ ਉਹ ਆਖਿਆ ਵੀ ਜਿਹਨੂੰ ਜਾਨ ਲੋੜੀ ਦੀ ਆਪਣੇ ਘਰ ਬੈਠੇ ਰਹੋ, ਜਿਹਨੂੰ ਨਹੀਂ ਲੋੜੀ ਦੀ ਅਗਾਂਹ ਆ ਜਾਓ। ਅੱਛਾ ਅਸੀਂ ਆਪਣੀ ਮੰਗ ਲੈ ਚੱਲੇ। ਇਹ ਮੰਗੋ ਤੋਂ ਭਾਈ ਚੱਲੇ।